ਜਿਹਦਾ ਦਿਮਾਗ ਕੰਮ ਕਰਦਾ ਤੁਹਾਨੂੰ ਨਜ਼ਰ ਆਉਂਦਾ, ਸਮਝੋ ਕਿ ਉਹਦੇ ਘਰ ਜਾਂ ਉਹਦੀ ਜੇਬ ਅਕਾਊਂਟ ਦੇ ਵਿੱਚ ਕੁਝ ਹੈ। ਤੇ ਜਿਹੜਾ ਮਾਤੜ ਵਿਚਾਰਾ ਉਸਰਾਂ ਦਾ ਗਰੀਬ, ਉਹਦਾ ਫਿਰ ਦਿਮਾਗ ਵੀ ਉਨਾ ਹੀ ਕੰਮ ਕਰਨਾ, ਕਿਉਂਕਿ ਗਰੀਬ ਸੋਚਦਾ ਹੈ ਹਮੇਸ਼ਾ ਪੇਟ ਨਾਲ ਤੇ ਦੂਸਰੇ ਨੇ ਸੋਚਣਾ ਦਿਮਾਗ ਦੇ ਨਾਲ। ਉਹਦੀਆਂ ਫਿਕਰਾਂ ਮੁੱਕਣ ਦੀਆਂ ਤੇ ਕੋਈ ਹੋਰ ਸੋਚ ਆਏ ਦੀ ਨਾ, ਰੋਟੀ ਵੱਲੋਂ ਵਿਚਾਰਾ ਫਿਕਰ ਖਤਮ ਕਰਕੇ ਤੇ ਫਿਰ ਸੋਚੇਦਾ ਕੁਝ ਹੋਰ। ਇਸ ਵਾਸਤੇ ਕਰਕੇ 5 ਰੁਕਨ ਇਸਲਾਮ ਦੇ ਤੇ 6ਵਾਂ ਫਰੀਦਾ ਟੁੱਕ ਜੀ, ਜੇ ਨਾ ਲੱਭੇ 6ਵਾਂ ਤੇ 5 ਜਾਂਦੇ ਨੇ ਮੁੱਕ। ਗੱਲ ਸਿਰਫ ਇਹ ਵੇ ਕਿ ਜਦੋਂ ਕਿਸੇ ਦੇ ਪੇਟ ਦੇ ਵਿੱਚ ਲੁਕਮਾ ਹੈ ਹੀ ਨਹੀਂ, ਢਿੱਡੋਂ ਭੁੱਖਾ ਹੈ, ਉਹ ਜਦੋਂ ਉਹਨੂੰ ਗੱਲ ਤੁਸੀਂ ਸੁਣਾਓਗੇ ਨਾ ਬੜੀ ਬਨ ਕੇ, ਉਹਨੂੰ ਤਮਹੀਦ ਬਨ ਕੇ, ਸ਼ਰਾ ਸ਼ਰੀਅਤ ਵਗੈਰਾ ਵਗੈਰਾ, ਮੁਆਜ਼ੱਲਾ ਅਸਤਗਫਿਰੁੱਲਾਹ, ਬੜੇ ਬੜੇ ਮੁਫਤੀ ਸਾਨੂੰ ਸੁਣਦੇ ਨੇ। ਮਤਲਬ ਸਵੇਰੇ ਮੇਰੇ ਤੇ ਵੀ ਫਤਵਾ ਲੱਗਾ ਹੋਵੇ ਕਿ ਟੁੱਕਰ ਦੇਣ ਵਾਲੇ ਚੱਲਾ ਦੀ ਜ਼ਾਤ, ਤੂੰ ਗੱਲ ਭਾਈ ਦੇਣ ਵਾਲਾ ਅੱਲਾ ਹੈ, ਵਸੀਲੇ ਵੀ ਬਣਾਉਣ ਵਾਲਾ ਉਹ ਹੈ। ਲੇਕਿਨ ਮੈਂ ਜਿਹੜੀ ਗੱਲ ਪਿਆ ਕਰਨਾ, ਕਾਸ਼ ਕਿ ਮੈਂ ਜਿਵੇਂ ਗੱਲ ਪਿਆ ਕਰਨਾ ਅੱਗੋਂ ਸੁਣਨ ਵਾਲਾ ਵੀ ਮੈਨੂੰ ਉਸੇ ਪਹਿਲੂ ਦੇ ਨਾਲ ਸੁਣੇ, ਇਨਸ਼ਾਅੱਲਾ ਉਹ ਗੱਲ ਦੀ ਤਹਿ ਤੱਕ ਕੱਪੜੇਗਾ ਕਿ ਭਾਈ ਜਿੰਨੀ ਦੇਰ ਤੱਕ ਢਿੱਡ 'ਚ ਕੋਈ ਸ਼ੈ ਨਾ ਹੋਵੇ, ਅਗਲੇ ਦੀ ਗੱਲ ਸੁਣੀ ਨਹੀਂ ਜਾਂਦੀ, ਬਿਲਕੁਲ ਸਮਝ ਹੀ ਨਹੀਂ ਆਉਂਦੀ। ਬਾਬਾ ਜੀ ਆਂਦੇ ਹੁੰਦੇ ਨੇ, ਤਬਲੀਗੀ ਜਮਾਤ ਦੇ ਵਿੱਚ ਨਾ ਇੱਕ ਬਜ਼ੁਰਗ ਸਨ, ਉਹਨਾਂ ਨੇ ਗੱਲ ਆਖੀ ਕਿ ਅਗਰ ਤੁਸੀਂ ਕਿਸੇ ਨੂੰ ਤਬਲੀਗ ਵੀ ਕਰਨੀ ਹੈ ਨਾ ਤੇ ਤਬਲੀਗ ਕਰਨ ਤੋਂ ਪਹਿਲਾਂ ਕੋਸ਼ਿਸ਼ ਕਰਿਆ ਕਰੋ ਕਿ ਉਹਨੂੰ ਖਾਣਾ ਖਵਾਓ। ਅੱਜ ਵੀ ਜਦੋਂ ਇਹ ਗਸ਼ਤ ਕਰਦੇ ਨੇ ਭਾਈ, ਤੇ ਗਸ਼ਤ ਕਰਨ ਦੇ ਦੌਰਾਨ ਉਹ ਦਾਵਤ ਦਿੰਦੇ ਨੇ ਘਰਾਂ ਦੇ ਦਰਵਾਜ਼ੇ ਖੜਕਾ ਕੇ। ਮੈਂ ਬੜੀ ਰਿਸਪੈਕਟ ਕਰਨਾ ਤਬਲੀਗੀ ਜਮਾਤ ਵਾਲਿਆਂ ਦੀ, ਪਤਾ ਕਿਉਂ? ਇਹ ਆਪਣੇ ਪੱਲਿਓਂ ਖਰਚ ਕਰਦੇ ਨੇ, ਕੋਈ ਇਹਨਾਂ ਨੂੰ ਫੰਡ ਨਹੀਂ ਦਿੰਦਾ, ਕੋਈ ਇਹਨਾਂ ਨੂੰ ਚੰਦਾ ਨਹੀਂ ਦਿੰਦਾ, ਨਾ ਕਿਸੇ ਕੋਲੋਂ ਇਹ ਮੰਗਦੇ ਨੇ। ਇਹ ਜਾ ਕੇ ਨਾ ਘਰਾਂ ਦੇ ਵਿੱਚੋਂ ਬੰਦਿਆਂ ਨੂੰ ਬਾਹਰ ਕੱਢ ਕੇ ਦਰਵਾਜ਼ਾ ਖੜਕਾਉਂਦੇ ਨੇ, ਬੰਦਾ ਬਾਹਰ ਨਿਕਲਦਾ ਤੇ ਉਹਨਾਂ ਨੂੰ ਆਉਂਦੇ ਨੇ ਕਿ ਭਾਈ ਸ਼ਾਮ ਟਾਈਮ ਮਸਜਿਦ ਦੇ ਵਿੱਚ ਕੋਈ ਗੱਲ ਹੋਏਗੀ ਦੀਨ ਇਸਲਾਮ ਦੀ, ਲਿਹਾਜ਼ਾ ਸ਼ਾਮ ਟਾਈਮ ਨਮਾਜ਼ ਪੜ੍ਹ ਕੇ ਨਾ ਮਗਰਬ ਦੀ 10 ਮਿੰਟ ਦਾ ਬਿਆਨ ਸੁਣਿਓ। ਅੱਛਾ, ਉਹ ਜਦੋਂ ਜੀ ਆਉਂਦੇ ਨੇ ਗੌਰ ਕਰਿਓ, ਇਹਨਾਂ ਨਾਲ ਨਿੱਕੀਆਂ ਨਿੱਕੀਆਂ ਪਲੇਟਾਂ ਦੇ ਵਿੱਚ ਜਾਂ ਨਿੰਮਕੋ, ਬਿਸਕੁਟ, ਰਿਉੜੀਆਂ, ਕੁਝ ਖਾਣ ਵਾਲੀਆਂ ਖਜੂਰਾਂ ਰੱਖੀਆਂ ਹੁੰਦੀਆਂ ਨੇ। ਹਰ ਵਾਰੀ ਇਹ ਰਜਾਂਦੇ ਨਹੀਂ ਯਾਰ, ਇਹਨਾਂ ਦੀ ਇਹ ਹੀ ਬੜੀ ਬਹਾਦਰੀ ਹੈ ਤਬਲੀਗੀ ਜਮਾਤ ਵਾਲਿਆਂ ਦੀ ਕਿ ਇਹ ਆਪਣਾ ਘਰ ਬਾਰ ਬੀਵੀ ਬੱਚੇ ਵਾਲਿਦੈਨ ਛੱਡ ਕੇ ਆਪਣੇ ਪੱਲਿਓਂ ਖਰਚ ਕਰਦੇ ਨੇ, ਕਿਸੇ ਕੋਲੋਂ ਮੰਗਦੇ ਨਹੀਂ। ਫਿਰ ਆਪਣੇ ਪੱਲਿਓਂ ਖਰਚ ਕਰਕੇ ਭਾਵੇਂ ਉਹ ਥੋੜੀ ਜਿਹੀ ਇੱਕ ਖਜੂਰ ਹੀ ਕਿਸੇ ਨੂੰ ਖਵਾਉਂਦੇ ਨੇ, ਕਿਸੇ ਦੇ ਪੇਟ 'ਚ ਥੋੜਾ ਜਿਹਾ ਆਸਰਾ ਹੁੰਦਾ। ਅੱਜ ਪਤਾ ਲੱਗਾ ਜੇ ਕਿ ਕਿਉਂ ਉਹ ਇਹ ਅਮਲ ਕਰਦੇ ਨੇ ਜੀ। ਉਹ ਆਂਦੇ ਨੇ ਕਿ ਕਿਸੇ ਨੂੰ ਗੱਲ ਸੁਣਾਉਣ ਤੋਂ ਪਹਿਲਾਂ ਥੋੜਾ ਜਿਹਾ ਵੀ ਉਹਦੇ ਪੇਟ 'ਚ ਆਸਰਾ ਹੋਇਆ ਨਾ ਤੇ ਉਹਦੀ ਥੋੜੀ ਜਿਹੀ ਤਵੱਜੋ ਸਾਡੀ ਗੱਲ ਵੱਲ ਹੋ ਜਾਏਗੀ। ਵਰਨਾ ਭੁੱਖਾ ਬੰਦਾ ਹੋਵੇ ਤੇ ਉਹਦੇ ਕੋਲੋਂ ਕੋਈ ਵੀ ਸਿਆਣੀ ਗੱਲ, ਦੀਨ ਦੀ ਗੱਲ, ਮਜ਼ਹਬ ਦੀ ਗੱਲ ਉਹਦੇ ਕੋਲੋਂ ਸੁਣੀ ਨਹੀਂ ਜਾਂਦੀ, ਉਹਦੀ ਤਵੱਜੋ ਹੀ ਉਹਦੇ ਵੱਲ ਨਹੀਂ ਹੁੰਦੀ। ਮੇਰੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਵਾਲੀ ਸ਼ਾਨ ਹੈ, ਅਗਰ ਮੈਂ ਇੱਥੇ ਗਲਤੀ ਖੁੰਝ ਨਾ ਕਰਾਂ, ਇਲਮ ਵਾਲੇ ਬੰਦੇ ਤਸ਼ਰੀਫ ਫਰਮਾਣੇ, ਤੁਸੀਂ ਵੀ ਸਿਆਣੇ ਬੰਦੇ ਹੋ, ਫਰਮਾਉਂਦੇ ਨੇ ਕਿ ਅਗਰ ਖਾਣਾ ਖਾ ਰਹੇ ਹੋ, ਅਜ਼ਾਨ ਹੋ ਗਈ ਹੈ, ਨਮਾਜ਼ ਦਾ ਟਾਈਮ, ਤੁਸੀਂ ਉਹ ਖਾਣਾ ਮੁਕੰਮਲ ਕਰਕੇ ਤੇ ਤਾਂ ਜਾਓ। ਭੁੱਖੇ ਬੰਦੇ ਨੂੰ ਆਖਿਆ ਕਿ ਤੁਸੀਂ ਰੋਟੀ ਖਾ ਕੇ ਤੇ ਫਿਰ ਨਮਾਜ਼। ਨਾਲੇ ਇਹ ਗੱਲ ਜਿਹੜੀ ਹੈ ਨਾ ਬੜੀ ਤੁਹਾਡੀ ਕਥਾ ਕਲਾਮੀ ਗੱਲ ਤੁਹਾਡੀ ਲਾਜ਼ਮੀ ਸੁਣੋ। ਭੁੱਖਾ ਬੰਦਾ ਨਮਾਜ਼ ਪੜਨ ਵੀ ਟੁਰ ਜੇ ਨਾ ਤੇ ਉਹ ਭੁੱਖ ਜੋ ਹੋਣੀ ਹੈ ਢਿੱਡ ਦੇ ਤੇ ਉਹਦਾ ਧਿਆਨ ਰੋਟੀ ਵੱਲ ਲੈ। ਠੀਕ ਹੈ, ਲਿਹਾਜ਼ਾ ਉਹਨੂੰ ਹਲਕਾ ਫੁਲਕਾ ਕੋਈ ਆਸਰਾ ਕਰਨਾ ਚਾਹੀਦਾ, ਫਿਰ ਨਮਾਜ਼ ਉਹਦੀ ਅੱਛੇ ਤਰੀਕੇ ਦੇ ਨਾਲ ਅਦਾ ਹੋਵੇ ਦੀ। ਜੀ ਗੱਲ ਤੁਸੀਂ ਕਰਨ ਲੱਗੇ ਸੋ ਗੱਲ ਇਹ ਸੀ ਕਿ ਬੜੀ ਮਾਰੂਫ ਬਾਤ ਹੈ ਜੀ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਜਦੋਂ ਮੱਕਾ ਤੋਂ ਹਿਜਰਤ ਕਰਕੇ ਮਦੀਨੇ ਤਸ਼ਰੀਫ ਲੈ ਕੇ ਆਏ ਨਾ ਜੀ ਜੀ, ਤੇ ਪਹਿਲਾ ਖੁਤਬਾ ਦਿੱਤਾ ਜਿਹੜਾ ਜੀ, ਸਭ ਤੋਂ ਪਹਿਲਾ ਖੁਤਬਾ ਜੀ ਜੀ ਜੀ, ਇਹ ਅਰਸ਼ਾਦ ਫਰਮਾਇਆ ਕਿ ਲੋਗੋ ਸਲਾਮ ਕਰਿਆ ਕਰੋ ਇੱਕ ਦੂਜੇ ਨੂੰ, ਸਲਾਮ ਆਮ ਕਰਿਆ ਕਰੋ। ਇਹ ਬਾਜ਼ ਬੰਦਿਆਂ ਦੀ ਅੱਜ ਵੀ ਬੜੀ ਚੰਗੀ ਆਦਤ ਹੈ, ਜਿੱਥੇ ਲੰਘਦੇ ਜਾਂਦੇ ਨੇ ਅਸਲਾਮ ਦੁਆ ਲੈਂਦੇ ਜਾਂਦੇ ਨੇ ਤੇ ਲੋਕ ਉਹਦੀ ਯਾ ਕਰਦੇ ਨੇ, ਯਾਰ ਬੰਦਾ ਚੰਗਾ ਹੈ। ਕਈ ਬੰਦੇ ਬੜੇ ਆਕੜੇ ਹੁੰਦੇ ਨੇ ਬਈ ਕਿਸੇ ਨਾਲ ਸਲਾਮ ਦੁਆ ਨਹੀਂ ਲੈਣੀ, ਜੇ ਕਿਸੇ ਲਈ ਵੀ ਹੈ ਤੇ ਉਹਦਾ ਵੀ ਦਿਲ ਕਰੇ ਜਵਾਬ ਹੀ ਨਹੀਂ ਚੱਜ ਨਾਲ ਦੇਣਾ, ਠੀਕ ਹੈ, ਤੇ ਉਹਦਾ ਕੋਈ ਇਹਤਰਾਮ ਨਹੀਂ ਹੁੰਦਾ। ਚਲੋ ਆਖਣਾ ਕਿਸੇ ਕੀ ਹੁੰਦਾ, ਤੇ ਮੇਰੇ ਨਬੀ ਅਲੈਹਿਸ ਸਲਾਮ ਫਰਮਾਇਆ ਕਿ ਸਲਾਮ ਨੂੰ ਆਮ ਕਰ ਦਿਓ, ਠੀਕ ਹੈ, ਤੇ ਖਾਣਾ ਖਿਲਾਇਆ ਕਰੋ, ਲੋਕਾਂ ਨੂੰ ਖਾਣੇ ਖਿਲਾਇਆ ਕਰੋ। ਯਾਰ ਤੇਰੇ ਕੋਲ ਨਹੀਂ ਵਧੇਰਾ ਬਹੁਤਾ ਚੰਗਾ ਨਹੀਂ, ਇਹ ਤਾਂ ਨਹੀਂ ਆਖਿਆ ਕਿ ਲੋਕਾਂ ਨੂੰ ਗੋਸ਼ਤ ਹੀ ਖਵਾਇਆ ਕਰੋ, ਆਖਿਆ ਖਾਣਾ ਖਿਲਾਇਆ ਕਰੋ। ਵਾਹ ਵਾਹ ਸੁਭਾਨ ਅੱਲਾਹ। ਸਾਡੇ ਇੱਕ ਜਾਣਨ ਵਾਲੇ ਨੇ, ਉਹਨਾਂ ਦੇ ਕੋਲ ਜਾਈਏ ਤਾਂ ਉਹਨਾਂ ਦੇ ਘਰ ਆ ਜੋ ਕੁਝ ਵੀ ਮਿਸਾਲ ਉਹਨਾਂ ਪੱਕਾ ਹੋਇਆ ਤਾਂ ਫਟਾਫਟ ਹੀ ਆਵਾਜ਼ ਮਾਰ ਲੈਂਦੇ ਨੇ ਵੀ ਲੈ ਆਵੋ, ਠੀਕ, ਚਿਰ ਵੀ ਨਹੀਂ ਲੱਗਦਾ। ਤੇ ਅਗਲੇ ਬੰਦੇ ਨੂੰ ਕਦੇ ਇਹ ਮਹਿਸੂਸ ਨਹੀਂ ਹੋਇਆ ਇਸ ਗੱਲ ਦੇ ਵਿੱਚ ਕਿ ਯਾਰ ਇਹਨੇ ਸਾਡੇ ਵਾਸਤੇ ਕੋਈ ਸਪੈਸ਼ਲ ਨਹੀਂ ਮੰਗਵਾਇਆ। ਉਹਦਾ ਉਹ ਜਿਹੜਾ ਉਹ ਮੰਗਵਾਉਣ ਦਾ ਜਾਂ ਪੇਸ਼ ਕਰਨ ਦਾ ਤਰੀਕਾ ਘਰ ਹੈ ਨਾ, ਖਲਾਸ ਹੈ, ਉਹਦੀ ਮੁਹੱਬਤ ਹੈ, ਉਹ ਹੀ ਦਿਲਾਂ ਨੂੰ ਮੋਹ ਲੈਂਦੀ ਹੈ। ਮੈਂ ਇੱਥੇ ਤੁਹਾਡੀ ਕਥਾ ਕਲਾਮੀ ਕਰਨਾ
ਗੁਜਰਾਤ ਜਾਈਏ ਨਾ ਤੇ ਪਿੰਡ ਇੱਕ ਕਮਦਾ ਜਲਾਲਪੁਰ ਜੱਟਾਂ ਦੇ ਕਰੀਬ, ਉਹਨੂੰ ਆਂਦੇ ਨੇ ਲਾਲੇ ਚੱਕ। ਉਥੋਂ ਦੇ ਮਾਸਟਰ ਇਜਾਜ਼ ਸਾਹਿਬ ਹੋਏ ਨੇ, ਅੱਲਾਹ ਉਹਨਾਂ ਨੂੰ ਸਿਹਤ ਤੇ ਤੰਦਰੁਸਤੀ ਵਾਲੀ ਲੰਮੀ ਜ਼ਿੰਦਗੀ ਦੇ। ਹਾਂਜੀ ਉਹ ਹੀ ਤੁਸੀਂ ਮਿਲੇ ਹੋ। ਉਹਨਾਂ ਦੀ ਇਹ ਅਦਾ ਔਰ ਉਹਨਾਂ ਦੇ ਵਿੱਚ ਇਹ ਖਾਸੀਅਤ ਹੈ ਜਨਾਬ, ਕੋਈ ਵੀ ਮਹਿਮਾਨ ਆਇਆ, ਹੁਣ ਉਹ ਰਿਟਾਇਰ ਹੋ ਗਏ ਨੇ ਪਿਛਲੇ ਦਿਨਾਂ ਦੇ ਵਿੱਚ, ਉਹਨਾਂ ਦੀ ਇਹ ਆਦਤ ਸੀ ਕਿ ਕੋਈ ਵੀ ਪ੍ਰਾਹੁਣਾ ਆਇਆ ਨਾ, ਜੀ ਭਾਵੇਂ ਉਹ ਦੂਜੇ ਮਾਸਟਰਾਂ ਦਾ ਪ੍ਰਾਹੁਣਾ ਸਕੂਲ ਦੇ ਵਿੱਚ ਆਇਆ, ਯਕੀਨ ਕਰੋ ਬਰਫੀਆਂ, ਚਾਵਾਂ, ਬਿਸਕੁਟ, ਉਹ ਕਰਨਾ ਤੇ ਉਹ ਹੀ ਹਣੇ ਨਾ ਜੋ ਭੱਲੇ ਹੁੰਦਾ ਸੀ। ਜੇ ਕੋਈ ਘਰ ਵੀ ਪ੍ਰਾਹੁਣਾ ਆ ਗਿਆ, ਉਹਨੂੰ ਭੁੱਖਿਆ ਨਹੀਂ ਟੋਰਿਆ। ਇੰਜ ਹੀ ਮੈਂ ਮਜਬੂਰ ਹੋ ਗਿਆ ਗੱਲ ਸੁਣਾਉਣ ਦੇ ਉੱਤੇ, ਕਿਉਂਕਿ ਸਾਡਾ ਬੜਾ ਪੁਰਾਣਾ ਤਲਕ ਹੈ ਉਹਨਾਂ ਦਾ, ਨਾਨੇ ਦਾ, ਪੜਨਾਨੇ ਦਾ, ਸਾਡੇ ਖਾਨਦਾਨ ਦਾ ਉਹਨਾਂ ਦਾ ਬੜਾ ਗਹਿਰਾ ਤਲਕ ਹੈ। ਚੌਧਰੀ ਮੁਹੰਮਦ ਸਾਦਕ ਚੀਮਾ ਸਾਹਿਬ, ਅੱਲਾਹ ਉਹਨਾਂ ਨੂੰ ਲੰਮੀ ਜ਼ਿੰਦਗੀ ਅਤਾ ਫਰਮਾਵੇ। ਜਨਾਬ ਕੋਈ ਵੀ ਪ੍ਰਾਹੁਣਾ ਦਿਨੇ ਟੁਰ ਗਿਆ, ਦੁਪਹਿਰੀ ਟੁਰ ਗਿਆ, ਰਾਤੀ ਟੁਰ ਗਿਆ, ਕਿਸੇ ਟਾਈਮ ਵੀ ਟੁਰ ਗਿਆ, ਜੋ ਮਿਸਾਲ ਉਹਨਾਂ ਪੱਕੇ ਹੈ ਨਾ ਜੀ, ਚੌਧਰੀ ਮੁਹੰਮਦ ਸਾਦਕ ਚੀਮੇ ਨੇ ਉਸੇ ਟਾਈਮ ਆਵਾਜ਼ ਮਾਰਨੀ ਹੈ ਬੱਚਿਆਂ ਨੂੰ, ਔਰ ਬੱਚਿਆਂ ਤੇ ਵੀ ਆਫਰੀਨ ਨੇ। ਉਹਨਾਂ ਦੀਆਂ ਬੇਟੀਆਂ ਸਾਡੀਆਂ ਭੈਣਾਂ ਨੇ। ਮੀਆਂ ਸਾਹਿਬ ਫਰਮਾਇਆ ਨਾ, ਜਿਸ ਘਰ ਹੋਵੇ ਆਣਾ ਜਾਣਾ ਰਹੀਏ ਵਾਂਗ ਭਰਾਵਾਂ, ਖਾਨਾ ਕਾਬਾ ਵਾਂਗੂ ਤਕੀਏ ਰੱਖੀਏ ਸਾਫ਼ ਨਿਗਾਹਾਂ। ਵੇਖੋ ਜੀ ਸਾਡੇ ਵਾਸਤੇ ਤੇ ਉਹ ਘਰ ਬੜਾ ਇਹਤਰਾਮ ਵਾਲਾ ਘਰ ਹੈ। ਉਹਨਾਂ ਦੀ ਮੈਂ ਆਪਣੀਆਂ ਭੈਣਾਂ ਦੀ ਗੱਲ ਲੱਗਾ ਸੁਣਾਉਣ ਕੇ, ਉਹਨਾਂ ਨੂੰ ਵੀ ਜਦੋਂ ਬਾਬੇ ਸਾਦਕ ਨੇ ਆਵਾਜ਼ ਮਾਰਨੀ ਨਾ ਕਿ ਪੁੱਤਰ ਰੋਟੀ ਲਿਆਓ, ਫੌਰਨ ਖਾਣਾ ਆ ਜਾਂਦਾ, ਜੋ ਹੈ ਨਾ ਘਰ ਫੌਰਨ ਆ ਜਾਂਦਾ। ਨਾਲ ਉਹਨਾਂ ਨੇ ਮਾਸ਼ਾਅੱਲਾ ਡੰਗਰ ਚੰਗਰ ਉਹਨਾਂ ਰੱਖੇ ਨੇ, ਉਸੇ ਵੇਲੇ ਉਹਨਾਂ ਆਖਣਾ ਵੀ ਚਾਹ ਬਣਾਓ, ਚਾਹ ਆ ਗਈ, ਨਹੀਂ ਤੇ ਕਾਹਵਾ ਆਖਿਆ ਕਾਹਵਾ ਆ ਗਿਆ, ਹੁੱਕਾ ਪਾ ਲੈਣਾ ਜੀ ਬੈਠੇ ਨੇ। ਇਹ ਸਿਰਫ ਇਹ ਨਹੀਂ ਕਿ ਜਾਣਨ ਵਾਲਿਆਂ ਨਾਲ ਇੰਜ ਕਰਦੇ ਨੇ, ਕੋਈ ਓਪਰਾ ਬੰਦਾ, ਓਬੜ ਬੰਦਾ, ਕੋਈ ਵੀ ਉਹਨਾਂ ਘਰ ਟੁਰ ਜੇ ਫੌਰਨ ਇਹ ਲਿਆਓ ਤੇ ਜਨਾਬ ਮਹਿਮਾਨ ਜਿਹੜਾ ਉਹ ਖੁਸ਼ ਹੋ ਜਾਂਦਾ। ਮੈਂ ਇਹ ਗੱਲ ਆ ਨਵਾਂ ਬੰਦਾ ਮਰਦਾ ਨਹੀਂ, ਇੰਨੇ ਦੇ ਨਾਲ ਬੰਦਾ ਮਰਦਾ ਨਹੀਂ। ਬਾਬਾ ਜੀ ਫਰਮਾਉਂਦੇ ਨੇ, ਵੰਡ ਕੇ ਖਾਈਏ ਤੇ ਪੂਰੀ ਪੈਂਦੀ ਹੈ, ਖੋ ਕੇ ਖਾਦਿਆਂ ਪੂਰੀ ਨਹੀਂ ਪੈਂਦੀ। ਬਿਲਕੁਲ। ਔਰ ਤੁਸੀਂ ਅਗਰ ਤੁਸੀਂ ਮਹਿਮਾਨ ਦੀ ਖਿਦਮਤ ਗੁਜ਼ਾਰੀ ਕਰਦੇ ਹੋ, ਉਹਦੀ ਸੇਵਾ ਕਰਦੇ ਹੋ, 100 ਕੋ ਦੂਰ ਜਾ ਕੇ ਵੀ ਦੁੱਧ ਆਪਣੀ ਮੱਝ ਦਾ ਪੀਣਾ ਹੁੰਦਾ। ਔਰ ਯਾਦ ਰੱਖਿਓ, ਜਿਹੜਾ ਮਹਿਮਾਨ ਆਉਂਦਾ ਤੁਹਾਡੇ ਘਰ, ਉਹ ਅੱਲਾ ਦੀ ਰਹਿਮਤ ਹੁੰਦੀ। ਇੱਥੇ ਸਾਡੇ ਘਰਾਂ ਦੇ ਵਿੱਚ ਪ੍ਰਾਹੁਣਾ ਆਈਏ ਤੇ ਸਾਨੂੰ ਅਕਸਰੀਅਤ ਇਸ ਤਰ੍ਹਾਂ ਨਾ ਕਿ ਉਹ ਮਤਲਬ ਕਿ ਜੀਆਂ ਨੂੰ ਇਹ ਹੁੰਦਾ ਕਿ ਜਾਏ ਕਿਹੜੇ ਵੇਲੇ। ਸਾਡੇ ਮੁਆਸ਼ਰੇ ਦੀ ਇੱਕ ਗੱਲ ਹੈ, ਕੋਈ ਪ੍ਰਾਹੁਣਾ ਆਈਏ ਤੇ ਸਾਡੀ ਨਜ਼ਰ ਹੁੰਦੀ ਹੈ ਕਿ ਲੈ ਕੇ ਕੀ ਆਇਆ, ਤੇ ਹੁਣ ਚੱਲਿਆ ਤੇ ਸਾਨੂੰ ਦੇ ਕੇ ਕੀ ਜਾਏਗਾ। ਇਹ ਲੈ ਕੇ ਆਇਆ, ਮੈਂ ਦੱਸਾਂ ਕੀ ਲੈ ਕੇ ਆਇਆ ਪ੍ਰਾਹੁਣਾ, ਇਹ ਅੱਲਾ ਦੀਆਂ ਰਹਿਮਤਾਂ ਲੈ ਕੇ ਆਇਆ। ਤੇ ਜਦੋਂ ਚੱਲਿਆ ਨਾ, ਇਹ ਤੇਰੇ ਘਰੋਂ ਅੱਲਾ ਪਾਕ ਦੀ ਜ਼ਾਤ ਵੱਲੋਂ ਜਿਹੜੇ ਮੁਸੀਬਤਾਂ ਨੇ, ਅਜ਼ਾਬ ਨੇ, ਪਰੇਸ਼ਾਨੀਆਂ, ਟੈਨਸ਼ਨ, ਉਹਨਾਂ ਨੂੰ ਘਰੋਂ ਬਾਹਰ ਲੈ ਗਿਆ। ਉਂਝ ਆਪਣੇ ਨਾਲ ਵੀ ਨਹੀਂ ਲੈ ਗਿਆ, ਲੈ ਗਿਆ ਤੇਰੇ ਘਰੋਂ, ਉਹ ਨਿਕਲ ਗਈਆਂ ਨੇ। ਮਤੇ ਡਰਦੇ ਆ ਕਿਸੇ ਹਾਲ ਜਾਏ ਨਾ ਕਿ ਉਹਦੇ ਘਰ ਵਾਲੀਆਂ ਹੋਰ ਮੇਰੇ ਨਾਲ ਆ ਗਈਆਂ ਨੇ।